ਭਾਈ ਦਲਜੀਤ ਸਿੰਘ ਹੁਣਾਂ ਨੇ ਇਹ ਕਿਤਾਬ ਲਿਖ ਕੇ ਇੱਕ ਵਧੀਆ ਲੀਡਰਸ਼ਿਪ ਦਾ ਐਗਜ਼ਾਮਪਲ ਸਾਨੂੰ ਦਿੱਤਾ ਹੈ। ਸਾਨੂੰ ਇਹ ਕਿਤਾਬ ਯਾਦ ਕਰਾਉਂਦੀ ਹੈ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਕੀ ਹੈ। ਤੇ ਜਿਉਂ-ਜਿਉਂ ਮੈਂ ਕਿਤਾਬ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਸਿੰਘਾਂ ਸਿੰਘਣੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦਾ ਨਾਂ ਵੀ ਨਹੀਂ ਪਤਾ, ਜਿਹੜੇ ਸਾਡੇ ਵੱਡੇ ਵੱਡੇ ਜਰਨੈਲ ਰਹੇ ਨੇ ਉਹਨਾਂ ਦਾ ਨਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਜਿਨ੍ਹਾਂ ਕਰਕੇ ਉਹ ਜਰਨੈਲ ਵੀ ਇੰਨੀ ਦੇਰ ਲੜਾਈ ਲੜ ਸਕੇ ਉਸ ਟਾਈਮ ਦੇ ਸ਼ਹੀਦ ਬੂਟਾ ਸਿੰਘ ਹੁਣੀ ਜੇ ਵਾਪਸ ਨਾ ਜਾਂਦੇ ਤੇ ਇਤਿਹਾਸ ਹੋਰ ਹੋਣਾ ਸੀਗਾ। ਸੋ ਜਿੱਦਾਂ ਜਿੱਦਾਂ ਮੈਂ ਉਹ ਕਿਤਾਬ ਪੜ੍ਹਦਾ ਗਿਆ ਤੇ ਮੈਨੂੰ ਬਹੁਤ ਹੋਰ ਚਿਹਰੇ ਸਾਹਮਣੇ ਆਏ। ਮਨਬੀਰ ਸਿੰਘ ਚਹੇੜੂ, ਬਲਬੀਰ ਸਿੰਘ ਰਾਏਪੁਰ, ਮਨਬੀਰ ਸਿੰਘ ਚਹੇੜੂ ਦੀ ਮਾਤਾ ਜੀ ਦਾ ਚਿਹਰਾ ਆਇਆ ਜਦੋਂ ਉਹਨਾਂ ਨੇ ਬੀਬੀਆਂ ਦੀ ਬਹਾਦਰੀ ਦੀ ਗੱਲ ਦੱਸੀ। ਆਪਣੇ ਪਿਤਾ ਜੀ ਦਾ ਚਿਹਰਾ ਸਾਹਮਣੇ ਆਇਆ ਜਦੋਂ ਬੀਬੀਆਂ ਦੀ ਉਹ ਬਹਾਦਰੀ ਦੀ ਗੱਲ ਕਰਦੇ ਨੇ 2 ਚੈਪਟਰਾਂ ਦੇ ਵਿੱਚ। ਇੱਥੇ ਕੋਈ ਰੌਸ਼ਨੀ ਨਹੀਂ ਜਾਂਦੀ, ਰੋਟੀ ਨਹੀਂ ਮਿਲਦੀ, ਉੱਥੇ ਟੌਰਚਰ ਸਹਿਣ ਤੋਂ ਬਾਅਦ ਵੀ ਉਸ ਸੰਘਰਸ਼ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਦਿੰਦੀਆਂ ਔਰ ਉਹ ਸ਼ਹਾਦਤ ਪਾ ਜਾਂਦੀਆਂ। ਇਹ ਕਿਤਾਬ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਇਹ ਮੈਨੂੰ ਯਾਦ ਕਰਵਾ ਰਹੀ ਸੀਗੀ ਕਿ ਅਸੀਂ ਕਿੰਨੀ ਬਹਾਦਰੀ ਨਾਲ ਯੁੱਧ ਲੜਿਆ ਹੈ, ਕਿੰਨੀ ਬਹਾਦਰੀ ਦੇ ਨਾਲ ਅਸੀਂ ਇਹ ਜੰਗ ਲੜਿਆ ਹੈ। ਇਵਨ ਕਿ ਜਿਹੜੇ ਪੁਲਿਸ ਆਫੀਸਰ ਸਨ ਅੰਦਰ ਖਾਤੇ ਉਹ ਵੀ ਉਹਨਾਂ ਦੀ ਕਦਰ ਕਰਦੇ ਸੀ, ਉਹ ਵੀ ਇੰਪ੍ਰੈਸ ਸੀਗੇ ਕਿ ਇੱਕ ਇਹੋ ਜਿਹੀਆਂ ਪਰਸਨੈਲਿਟੀਜ਼ ਨੇ ਕਿ ਜਿਨ੍ਹਾਂ ਨੂੰ ਕੋਈ ਖੌਫ ਨਹੀਂ ਹੈ, ਨਾ ਮੌਤ ਦਾ ਨਾ ਟੌਰਚਰ ਦਾ। ਉਹ ਕਹਿੰਦੇ ਸੀ ਜੋ ਕਰਨਾ ਕਰ। ਉਹਨਾਂ ਲੋਕਾਂ ਦੀ ਵੀ ਗੱਲ ਹੈ ਜਿਹੜੇ ਕੈਟਸ ਬਣੇ ਪਰ ਉਹਨਾਂ ਦੀਆਂ ਮਜਬੂਰੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਕਿ ਉਹ ਦਿਲੋਂ ਕੈਟ ਨਹੀਂ ਸੀ, ਪਰ ਫਿਰ ਵੀ ਉਹਨਾਂ ਨੂੰ ਸਿੱਖਾਂ ਦੇ ਖਿਲਾਫ ਕੰਮ ਕਰਨੇ ਪਏ। ਇਹ ਵੀ ਜ਼ਿਕਰ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਵੇਂ ਕਿ ਆਲਰੇਡੀ 2 ਬੁਲਾਰਿਆਂ ਨੇ ਗੱਲ ਕੀਤੀ ਹੈ, ਜਿਹੜੀ ਕਿਤਾਬ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਸਭ ਤੋਂ ਪਹਿਲਾਂ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਲਿਖਣ ਦਾ ਔਰ ਇਸ ਕਿਤਾਬ ਨੂੰ ਟੋਰਾਂਟੋ ਔਰ ਬਰੈਂਪਟਨ ਸਾਡੇ ਸ਼ਹਿਰ ਦੇ ਵਿੱਚ ਰਿਲੀਜ਼ ਕਰਨ ਦਾ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਸੰਗਤ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਪਹੁੰਚ ਸਕੇ ਔਰ ਅਸੀਂ ਜੋ ਫਸਟ ਹੈਂਡ ਐਕਸਪੀਰੀਅੰਸਿਸ ਨੇ, ਜਿਹੜੇ ਫਸਟ ਹੈਂਡ ਜਿਹੜੀ ਨੌਲੇਜ ਹੈ ਉਹ ਸਾਡੇ ਤੱਕ ਪਹੁੰਚ ਸਕੇ। ਕਿਉਂਕਿ ਸਿੱਖਾਂ ਦੀ ਇਹ ਤੁਸੀਂ ਕਹਿ ਲਓ ਕਿ ਇੱਕ ਕਮੀ ਰਹੀ ਹੈ। ਹਮੇਸ਼ਾ ਸਿੱਖਾਂ ਦੇ ਖਿਲਾਫ ਇੱਕ ਗਿਲਾ ਰਿਹਾ ਹੈ ਕਿ ਸਿੱਖ ਇਤਿਹਾਸ ਬਣਾਉਂਦੇ ਨੇ ਪਰ ਇਤਿਹਾਸ ਲਿਖਦੇ ਨਹੀਂ ਹੈ। ਸੋ ਇਹ ਫਸਟ ਹੈਂਡ ਐਕਸਪੀਰੀਅੰਸ, ਫਸਟ ਹੈਂਡ ਜਿਹੜਾ ਡਾਕੂਮੈਂਟੇਸ਼ਨ ਹੈ, ਇਹ ਉਸ ਜਿਹੜੀ ਉਹ ਕਮੀ ਹੈ ਉਸ ਨੂੰ ਪੂਰਾ ਕਰਨ ਵੱਲ ਤੁਰਦਾ ਹੈ। ਸੋ ਕਿਤਾਬ ਮੈਂ ਪੜ੍ਹੀ ਹੈ, ਵਿੱਚੋਂ 1-2 ਚੈਪਟਰ ਸ਼ਾਇਦ ਰਹਿ ਗਏ ਹੁਣ, ਹਜੇ ਮੈਂ ਉਹ ਪੜ੍ਹਨੇ ਨੇ, ਪਰ ਕਿਤਾਬ ਮੈਂ ਪੜ੍ਹ ਚੁੱਕਾ। ਮੈਨੂੰ ਪਿਛਲੇ ਹਫ਼ਤੇ ਮਿਲੀ ਸੀ ਔਰ ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ, ਬਹੁਤ ਹੀ ਸਰਲ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਕਿਤਾਬ ਲਿਖੀ ਹੈ ਭਾਈ ਦਲਜੀਤ ਸਿੰਘ ਹੁਣਾਂ ਨੇ। ਔਰ ਜਦੋਂ ਮੈਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਮੈਂ ਤਕਰੀਬਨ 3-4 ਚੈਪਟਰ ਪੜ੍ਹੇ ਔਰ ਉਸ ਤੋਂ ਬਾਅਦ ਮੈਨੂੰ ਬ੍ਰੇਕ ਲੈਣੀ ਪਈ। ਮੈਂ ਕਿਹਾ ਕਿ ਮੈਂ ਇਹਨੂੰ ਕੰਟੀਨਿਊ ਨਹੀਂ ਹਜੇ ਕਰ ਸਕਦਾ, ਮੈਨੂੰ ਥੋੜਾ ਸਮਾਂ ਚਾਹੀਦਾ ਹੈ, ਅੱਧੇ ਦਿਨ ਦਾ, 1 ਦਿਨ ਦਾ, ਇਹਨੂੰ ਕੰਟੀਨਿਊ ਕਰਨ ਦਾ। ਕਿਉਂਕਿ ਉਹਦੇ ਵਿੱਚ ਸਿੱਖੀ ਬਾਰੇ, ਸਿੱਖੀ ਸਿਧਾਂਤ ਬਾਰੇ ਔਰ ਉਹ ਸਿੰਘ ਸਿੰਘਣੀਆਂ ਬਜ਼ੁਰਗ ਜਿਨ੍ਹਾਂ ਨੇ ਉਹ ਯੁੱਧ ਲੜਿਆ ਉਹਨਾਂ ਦੇ ਬਾਰੇ ਇੰਨੀਆਂ ਇਮੋਸ਼ਨਲ ਚੀਜ਼ਾਂ ਲਿਖੀਆਂ ਜਿਹੜੀਆਂ ਕਿ ਕਈ ਵਾਰ ਉਸ ਨੂੰ ਪ੍ਰੋਸੈਸ ਕਰਨਾ ਤੁਹਾਨੂੰ ਸਮਾਂ ਚਾਹੀਦਾ ਹੈ। ਤੁਸੀਂ ਕਿਤਾਬ ਨੂੰ ਇੱਕ ਵਾਰ ਪੜ੍ਹ ਕੇ ਜਦੋਂ ਤੁਹਾਡਾ ਓਪੀਨੀਅਨ ਬਣਦਾ ਹੈ, ਉਹ ਓਪੀਨੀਅਨ ਇੱਕਦਮ ਨਹੀਂ ਬਣ ਸਕਦਾ। ਪੜ੍ਹਨਾ ਪੈਂਦਾ, ਦੁਬਾਰਾ ਪੜ੍ਹਨਾ ਪੈਂਦਾ, ਉਹਨੂੰ ਸਮਝਣਾ ਪੈਂਦਾ, ਉਹਨੂੰ ਕਈ ਵਾਰ ਕਿਸੇ ਹੋਰ ਨਾਲ ਵਿਚਾਰ ਕਰਨਾ ਪੈਂਦਾ ਵੀ ਇਹ ਗੱਲ ਮੈਨੂੰ ਸਮਝ ਨਹੀਂ ਲੱਗੀ। ਔਰ ਮੈਂ ਖੁਦ ਲਿਖਦਾ ਔਰ ਮੈਨੂੰ ਇਸ ਚੀਜ਼ ਦੀ ਸਮਝ ਹੈ ਕਿ ਓਪੀਨੀਅਨ ਨੂੰ ਪ੍ਰੋਪਰਲੀ ਬਣਾ ਕੇ ਗੱਲ ਕਰਨਾ, ਵਿਚਾਰ ਕਰਨਾ ਜ਼ਰੂਰੀ ਹੈ। ਔਰ ਸਿੱਖੀ ਦੇ ਵਿੱਚ ਜਿਹੜਾ ਵਿਚਾਰ ਹੈ ਉਹਦੀ ਬੜੀ ਵੱਡੀ ਅਹਿਮੀਅਤ ਹੈ ਔਰ ਅੱਜ ਵੀ ਇੱਥੇ ਵਿਚਾਰ ਹੋ ਰਹੇ ਨੇ ਤੇ ਇਹ ਬੜੀ ਚੰਗੀ ਗੱਲ ਹੈ। ਤੇ ਜਿਉਂ-ਜਿਉਂ ਮੈਂ ਕਿਤਾਬ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਸਿੰਘਾਂ ਸਿੰਘਣੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦਾ ਨਾਂ ਵੀ ਨਹੀਂ ਪਤਾ। ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਔਰ ਜਿਹੜੇ ਸਾਡੇ ਵੱਡੇ ਵੱਡੇ ਜਰਨੈਲ ਰਹੇ ਨੇ ਉਹਨਾਂ ਦਾ ਨਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਜਿਨ੍ਹਾਂ ਕਰਕੇ ਉਹ ਜਰਨੈਲ ਵੀ ਇੰਨੀ ਦੇਰ ਲੜਾਈ ਲੜ ਸਕੇ, ਜਿਵੇਂ ਕਿ ਇਹਨਾਂ ਨੇ ਭਾਈ ਸਾਹਿਬ ਨੇ ਗੱਲ ਕੀਤੀ ਹੈ ਪਹਿਲੋਂ ਵੀ ਕਿ ਜਿਹੜੇ ਉਸ ਟਾਈਮ ਦੇ ਸ਼ਹੀਦ ਬੂਟਾ ਸਿੰਘ ਹੁਣੀ ਜੇ ਵਾਪਸ ਨਾ ਜਾਂਦੇ ਤੇ ਇਤਿਹਾਸ ਹੋਰ ਹੋਣਾ ਸੀਗਾ। ਸੋ ਉਹ ਇੱਕ ਬੜਾ ਇੰਪੋਰਟੈਂਟ ਨੁਕਤਾ ਹੈ ਕਿ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਨਾ, ਆਪਣੀ ਅਰਦਾਸ ਵਿੱਚ, ਆਪਣੇ ਜ਼ਿਹਨ ਵਿੱਚ, ਆਪਣੇ ਇਤਿਹਾਸ ਦੇ ਵਿੱਚ ਉਹਨਾਂ ਨੂੰ ਜਗ੍ਹਾ ਦੇਣੀ ਜੋ ਉਹਨਾਂ ਦੀ ਬਣਦੀ ਹੈ, ਇਹ ਬੜਾ ਜ਼ਰੂਰੀ ਹੈ। ਕਿਉਂਕਿ ਕਿਸੇ ਚੀਜ਼ ਨੂੰ ਐਕਨੋਲੇਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
ਜਦੋਂ ਐਕਨੋਲੇਜਮੈਂਟ ਕਈ ਵਾਰ ਨਹੀਂ ਮਿਲਦੀ ਤਾਂ ਫਿਰ ਇੱਕ ਉਦਾਸੀ ਦਾ ਮਾਹੌਲ ਵੀ ਬਣ ਜਾਂਦਾ। ਸੋ ਜਿੱਦਾਂ ਜਿੱਦਾਂ ਮੈਂ ਉਹ ਕਿਤਾਬ ਪੜ੍ਹਦਾ ਗਿਆ ਤੇ ਮੈਨੂੰ ਬਹੁਤ ਹੋਰ ਚਿਹਰੇ ਸਾਹਮਣੇ ਆਏ। ਮਨਬੀਰ ਸਿੰਘ ਚਹੇੜੂ, ਬਲਬੀਰ ਸਿੰਘ ਰਾਏਪੁਰ, ਮਨਬੀਰ ਸਿੰਘ ਚਹੇੜੂ ਦੀ ਮਾਤਾ ਜੀ ਦਾ ਚਿਹਰਾ ਆਇਆ ਜਦੋਂ ਉਹਨਾਂ ਨੇ ਬੀਬੀਆਂ ਦੀ ਬਹਾਦਰੀ ਦੀ ਗੱਲ ਦੱਸੀ। ਹੋਰ ਬਹੁਤ ਬੀਬੀਆਂ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਪਤਾ ਪਰ ਉਹਨਾਂ ਦੀਆਂ ਸ਼ਕਲਾਂ ਚੇਤੇ ਨੇ, ਉਹ ਚਿਹਰੇ ਮੇਰੇ ਸਾਹਮਣੇ ਆਏ। ਆਪਣੇ ਪਿਤਾ ਜੀ ਦਾ ਚਿਹਰਾ ਸਾਹਮਣੇ ਆਇਆ। ਤੇ ਜਦੋਂ ਬੀਬੀਆਂ ਦੀ ਉਹ ਬਹਾਦਰੀ ਦੀ ਗੱਲ ਕਰਦੇ ਨੇ 2 ਚੈਪਟਰਾਂ ਦੇ ਵਿੱਚ ਵੱਖ-ਵੱਖ ਬੀਬੀਆਂ ਦੀ ਗੱਲ ਦੱਸਦੇ ਨੇ ਕਿ ਉਹ ਬੇਨਾਮ ਬੀਬੀਆਂ ਤਹਿਖਾਨੇ ਦੇ ਵਿੱਚ, ਜਿਹੜਾ ਜਿਹਨੂੰ ਆਪਾਂ ਕਹਿ ਦਿੰਦੇ ਨੇ ਕਨਫਾਈਨਮੈਂਟ, ਜਿੱਥੇ ਕੋਈ ਰੋਸ਼ਨੀ ਨਹੀਂ ਜਾਂਦੀ, ਰੋਟੀ ਨਹੀਂ ਮਿਲਦੀ, ਉੱਥੇ ਟੌਰਚਰ ਸਹਿਣ ਤੋਂ ਬਾਅਦ ਵੀ ਉਹ ਸੰਘਰਸ਼ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਦਿੰਦੀਆਂ ਔਰ ਉਹ ਸ਼ਹਾਦਤ ਪਾ ਜਾਂਦੀਆਂ ਨੇ। ਸੋ ਉਹ ਇੱਕ ਐਸਾ ਚੈਪਟਰ ਹੈ, ਐਸਾ ਸਾਡੇ ਸਿੱਖ ਇਤਿਹਾਸ ਦਾ ਚੈਪਟਰ ਹੈ ਕਿ ਜਿਹੜਾ ਹੋਰ ਵੀ ਡਿਟੇਲ ਦੇ ਵਿੱਚ ਹੋਰ ਵੀ ਜਿਹੜੇ ਇਹੋ ਜਿਹੇ ਸ਼ਹੀਦ ਹਨ ਉਹਨਾਂ ਦੇ ਬਾਰੇ ਜਾਣਕਾਰੀ ਆਉਣੀ ਚਾਹੀਦੀ ਹੈ। ਔਰ ਇਹ ਕਿਤਾਬ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਇਹ ਮੈਨੂੰ ਯਾਦ ਕਰਵਾ ਰਹੀ ਸੀਗੀ ਕਿ ਅਸੀਂ ਕਿੰਨੀ ਬਹਾਦਰੀ ਨਾਲ ਯੁੱਧ ਲੜਿਆ ਹੈ, ਕਿੰਨੀ ਬਹਾਦਰੀ ਦੇ ਨਾਲ ਅਸੀਂ ਇਹ ਜੰਗ ਲੜਿਆ ਹੈ ਕਿ ਕਿੱਥੇ ਸਾਊਥ ਏਸ਼ੀਆ ਦੀ ਐਡੀ ਵੱਡੀ ਫੌਜ, ਸਭ ਤੋਂ ਵੱਡੀ ਫੌਜ, ਉਹਨਾਂ ਦਾ ਸਾਰੀ ਮਸ਼ੀਨਰੀ, ਔਰ ਕਿੱਥੇ ਇਹ ਸਿੰਘ ਜਿਹੜੇ ਪੂਰੇ ਡਟੇ ਰਹੇ। ਔਰ ਬਹੁਤ ਸਾਰੇ ਇਹਨਾਂ ਸਿੰਘਾਂ ਦੇ ਹਸੂ ਕਰਦੇ ਚਿਹਰੇ ਜਿਹੜੇ ਉਹ ਹਮੇਸ਼ਾ ਖੁਸ਼ ਹੁੰਦੇ ਸੀ, ਜਲਾਲ ਹੁੰਦਾ ਸੀ ਉਹਨਾਂ ਦੀ ਅੱਖਾਂ ਦੇ ਵਿੱਚ, ਉਹਨਾਂ ਦੇ ਚਿਹਰੇ ਲਾਲ ਹੁੰਦੇ ਸੀ ਹਮੇਸ਼ਾ। ਮੈਂ ਜਿੰਨਿਆਂ ਨੂੰ ਵੀ ਮਿਲਿਆ ਕਦੀ ਕਿਸੇ ਨੂੰ ਉਦਾਸ ਜਾਂ ਢਹਿੰਦੀ ਕਲਾ ਚ ਨਹੀਂ ਵੇਖਿਆ। ਤੇ ਮੈਂ ਉਹ ਸਮਾਂ ਯਾਦ ਆਇਆ ਜਦੋਂ ਮੈਂ ਆਪਣੇ ਪਿਤਾ ਜੀ ਨੂੰ ਜਲੰਧਰ ਸੈਂਟਰਲ ਜੇਲ੍ਹ ਚ ਮਿਲਣ ਜਾਣਾ ਤੇ ਉਹ ਸਲਾਖਾਂ ਦੇ ਪਿੱਛੇ ਦੂਜੇ ਬੰਨੇ ਬੈਠੇ ਹੋਣਾ ਤੇ ਉਹਨਾਂ ਨੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੋਣਾ। ਇਵਨ ਕਿ ਜਦੋਂ ਸਿੰਘਾਂ ਨੇ ਆਉਣਾ, ਮਨਬੀਰ ਸਿੰਘ ਚਹੇੜੂ ਨੇ ਆਉਣਾ, ਉਹਨਾਂ ਨੇ ਆਉਣਾ, ਪਿਤਾ ਜੀ ਨੇ ਆਉਣਾ, ਤੇ ਇਵਨ ਕਿ ਜਿਹੜੇ ਪੁਲਿਸ ਆਫੀਸਰ ਸਨ ਅੰਦਰ ਖਾਤੇ, ਉਹ ਵੀ ਉਹਨਾਂ ਦੀ ਕਦਰ ਕਰਦੇ ਸੀ। ਉਹ ਵੀ ਇੰਪ੍ਰੈਸ ਸੀਗੇ ਕਿ ਇੱਕ ਇਹੋ ਜਿਹੀਆਂ ਪਰਸਨੈਲਿਟੀਜ਼ ਨੇ ਕਿ ਜਿਨ੍ਹਾਂ ਨੂੰ ਕੋਈ ਖੌਫ ਨਹੀਂ ਹੈ, ਨਾ ਮੌਤ ਦਾ ਨਾ ਟੌਰਚਰ ਦਾ। ਉਹ ਕਹਿੰਦੇ ਸੀ ਜੋ ਕਰਨਾ ਕਰ ਲਓ। ਉਹ ਸਮਾਂ ਚੇਤਾ ਆਇਆ ਮੈਨੂੰ ਵਾਪਸ ਦੁਬਾਰਾ। ਸੋ ਇਸ ਕਿਤਾਬ ਨੇ ਸਾਨੂੰ, ਇਹ ਕਿਤਾਬ ਯਾਦ ਕਰਾਉਂਦੀ ਹੈ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਕੀ ਹੈ, ਕਿ ਅਸੀਂ ਕਿੰਨੀ ਬਹਾਦਰੀ ਨਾਲ ਲੜੇ ਹਾਂ। ਅਸੀਂ ਗੱਲ ਕਰਦੇ ਹਾਂ 1600s ਦੀ, 1500 ਦੀ, 1700 ਦੀ, 1800 ਦੀ, ਪਰ ਇਹ ਸਾਡੇ ਦੇਖਦਿਆਂ ਇਤਿਹਾਸ ਰਚਿਆ ਹੋਇਆ ਹੈ। ਬਹੁਤ ਸਾਰਿਆਂ ਨੇ ਇੱਥੇ ਇਹ ਇਤਿਹਾਸ ਖੁਦ ਦੇਖਿਆ ਹੈ, ਉਹਦੇ ਵਿੱਚੋਂ ਵਿਚਰੇ ਨੇ, ਅਸੀਂ ਸਾਰੇ ਵਿਚਰੇ ਹਾਂ। ਜਿਵੇਂ ਸਟਾਰਟਿੰਗ 'ਚ ਭਾਈ ਸਾਹਿਬ ਨੇ ਕਿਹਾ ਹੈ ਕਿ ਇਸ ਵਿੱਚ ਅਸੀਂ ਸਾਰੇ ਇਨਵੋਲਵਡ ਹੈ, ਸਾਡੀ ਪਿਛਲੀ ਜਨਰੇਸ਼ਨ, ਹੁਣ ਦੀ ਅਗਲੀ ਜਨਰੇਸ਼ਨ ਵੀ, ਕਿਉਂਕਿ ਇਹ ਜਿਹੜੀ ਕਿਤਾਬ ਹੈ, ਮੈਂ ਜਦੋਂ ਵੀ ਕਿਤੇ ਗੱਲ ਕਰਦਾ, ਸੋਸ਼ਲ ਮੀਡੀਆ ਤੇ ਵੀ ਲਿਖਦਾ, ਅਖਬਾਰਾਂ 'ਚ ਵੀ ਲਿਖਦਾ, ਰੇਡੀਓ ਤੇ ਵੀ ਬੋਲਦਾ, ਤੇ ਮੈਂ ਇਹ ਗੱਲ ਕਰਦਾ ਕਿ ਜਿਹੜੀ ਸਾਡੀ ਕੌਮ ਦੀ ਜਿਹੜੀ ਹੀਲਿੰਗ ਪ੍ਰੋਸੈਸ ਹੈ ਉਹ ਹਜੇ ਸ਼ੁਰੂ ਨਹੀਂ ਹੋਈ। ਜਦੋਂ ਕੋਈ ਜ਼ਖਮ ਲੱਗਦਾ ਹੈ ਤੇ ਜਦੋਂ ਕੋਈ ਜ਼ਖਮ ਲੱਗਦਾ ਹੈ ਉਸ ਜ਼ਖਮ ਦਾ ਭਰ ਜਾਣਾ, ਕਿਉਂਕਿ ਜਦੋਂ ਉਹ ਜ਼ਖਮ ਭਰਦਾ ਹੈ ਤੇ ਫਿਰ ਅਸੀਂ ਹੀਲਿੰਗ ਦੀ ਪ੍ਰੋਸੈਸ ਸ਼ੁਰੂ ਹੋ ਕੇ ਅਸੀਂ ਅੱਗੇ ਵਧਦੇ ਹਾਂ। ਤੇ ਜੇ ਕੋਈ ਮਲਮ ਲਾਉਣ ਵਾਲਾ ਮਿਲ ਜਾਏ ਤੇ ਫਿਰ ਇਹ ਜ਼ਖਮ ਹੋਰ ਜਲਦੀ ਭਰ ਜਾਂਦਾ ਹੈ। ਸੋ ਮੈਨੂੰ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਸਾਡਾ ਜਿਹੜਾ ਜ਼ਖਮ ਹੈ ਉਹ ਹਜੇ ਭਰਿਆ ਨਹੀਂ। ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਕਿ ਮਲਮ ਲਾਈਏ, ਪਰ ਉਹ ਹਜੇ ਗੱਲ ਬਣਦੀ ਨਹੀਂ, ਤੇ ਪਰ ਅਸੀਂ ਅੱਗੇ ਵੀ ਵਧ ਰਹੇ ਹਾਂ, ਕਿਉਂਕਿ ਸਿੱਖੀ ਦੇ ਵਿੱਚ ਰੈਜ਼ਿਲੀਅੰਸ ਹੈ। ਸਿੱਖੀ ਨੈਚੁਰਲੀ ਰੈਜ਼ਿਲੀਅੰਟ ਹੈਗੀ ਹੈ ਕਿ ਜਦੋਂ ਵੀ ਫੱਟ ਵੱਜਦਾ ਹੈ, ਜਦੋਂ ਵੀ ਕੋਈ ਸੱਟ ਵੱਜਦੀ ਹੈ, ਤੇ ਸਿੱਖ ਜਿਹੜਾ ਉਹ ਇੱਕਦਮ ਦੁਬਾਰਾ ਫਿਰ ਇੱਕਦਮ ਤਿਆਰ ਬਰ ਤਿਆਰ ਹੋ ਜਾਂਦਾ ਹੈ। ਉਹ ਢਹਿੰਦੀ ਕਲਾ ਚ ਨਹੀਂ ਰਹਿੰਦਾ ਸਿੱਖ, ਕਦੀ ਉਹ ਚੜ੍ਹਦੀ ਕਲਾ ਚ ਰਹਿੰਦਾ ਹਮੇਸ਼ਾ। ਸੋ ਸਾਡੇ ਫੱਟ ਬਹੁਤ ਵੱਜ ਰਹੇ ਨੇ, ਸਾਡੇ ਸੱਟਾਂ ਬਹੁਤ ਵੱਜ ਰਹੀਆਂ ਨੇ, ਔਰ ਅਸੀਂ ਬਾਰ-ਬਾਰ ਖੜੇ ਹੋ ਰਹੇ ਹਾਂ। ਤੇ ਉਹਦੇ ਵਿੱਚ ਮੈਂ 1-2 ਕਿਤਾਬਾਂ ਵੀ ਲਿਖੀਆਂ, ਉਹਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਰੈਸਟ, ਰਿਕਵਰ, ਰਿਫਲੈਕਸ਼ਨ ਐਂਡ ਰੀਬਾਊਂਡ। ਮੈਂ ਜ਼ਿਆਦਾ ਸਾਰੀ ਅੰਗਰੇਜ਼ੀ ਚ ਲਿਖਦਾ ਹਾਂ, ਤੇ ਉਹਦੇ ਵਿੱਚ ਹੁੰਦਾ ਹੈ ਕਿ ਜਦੋਂ ਤੁਸੀਂ ਯੁੱਧ ਚ ਜਾਂਦੇ ਹੋ ਤੇ ਤੁਹਾਡੀ ਜਿੱਤ ਨਹੀਂ ਹੋ ਰਹੀ ਤੇ ਫੌਜ ਰਿਟਰੀਵ ਕਰਕੇ ਪਿੱਛੇ ਹਟਦੀ ਹੈ ਕਿ ਸਾਨੂੰ ਸਟ੍ਰੈਟਜੀ ਬਦਲਣੀ ਪੈਣੀ ਹੈ। ਉਹਦੇ ਵਿੱਚ ਉਹ ਰੈਸਟ ਕਰਦੀ ਹੈ, ਰਿਕਵਰ ਕਰਦੀ ਹੈ, ਆਪਣੇ ਜ਼ਖਮਾਂ ਤੇ ਮਲਮ ਲਾਉਂਦੀ ਹੈ, ਆਪਣੇ ਜ਼ਖਮੀਆਂ ਨੂੰ ਠੀਕ ਕਰਦੀ ਹੈ, ਔਰ ਫਿਰ ਉਹ ਰਿਫਲੈਕਸ਼ਨ ਕਰਦੀ ਹੈ ਕਿ ਅਸੀਂ ਗਲਤ ਕਿੱਥੇ ਹੋਏ ਹਾਂ, ਅਸੀਂ ਕਿੱਥੇ, ਕਿਹੜੀ ਸਟ੍ਰੈਟਜੀ ਕਿੱਦਾਂ
ਚੇਂਜ ਕਰੀਏ ਕਿ ਇਹਦੇ 'ਚ ਅਸੀਂ ਜਿੱਤ ਪ੍ਰਾਪਤ ਕਰ ਸਕੀਏ। ਸੋ ਹੋ ਕੀ ਰਿਹਾ ਹੈ ਕਿ ਰਿਫਲੈਕਸ਼ਨ ਤੋਂ ਬਾਅਦ ਤੁਸੀਂ ਰੀਬਾਊਂਡ ਕਰਨਾ, ਫਿਰ ਤੁਸੀਂ ਨਵੀਂ ਸਟ੍ਰੈਟਜੀ ਦੇ ਨਾਲ ਯੁੱਧ 'ਚ ਜਾਣਾ। ਪਰ ਮੇਰਾ ਓਪੀਨੀਅਨ ਹੈ ਆਪਣਾ ਕਿ ਜਿਹੜੀ ਰਿਫਲੈਕਸ਼ਨ ਹੈ ਉਹ ਹਿੱਸਾ ਸ਼ਾਇਦ ਮਿਸਿੰਗ ਹੈ ਸਾਡਾ। ਉਹ ਅਸੀਂ ਰਿਫਲੈਕਸ਼ਨ ਕੀਤੇ ਬਗੈਰ ਵਾਪਸ ਯੁੱਧ 'ਚ ਜਾਂਦੇ ਹਾਂ ਔਰ ਦੁਸ਼ਮਣ ਦੀ ਚਾਲ 'ਚ ਫਸ ਜਾਂਦੇ ਹਾਂ, ਫਿਰ ਵਾਪਸ ਆ ਜਾਂਦੇ ਹਾਂ। ਤੇ ਇਹ ਜਿਹੜੀ ਕਿਤਾਬ ਹੈ, ਇਹ ਬੜੀ ਵਧੀਆ ਚੀਜ਼ ਹੋਈ ਹੈ ਇਸ ਕਿਤਾਬ ਦੀ ਕਿ ਇਸ ਸਮੇਂ ਦੇ ਵਿੱਚ ਕਿਤਾਬ ਆਈ ਹੈ। ਇਹ ਕਿਤਾਬ ਉਸ ਰਿਫਲੈਕਸ਼ਨ ਨੂੰ ਸਟਾਰਟ ਕਰ ਰਹੀ ਹੈ ਕਿ ਸੋਚੋ ਉਹਨਾਂ ਬਾਰੇ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ। ਇਹਦੇ ਵਿੱਚ ਉਹਨਾਂ ਲੋਕਾਂ ਦੀ ਵੀ ਗੱਲ ਹੈ ਜਿਹੜੇ ਕੈਟਸ ਨੇ, ਜਿਹੜੇ ਕੈਟਸ ਬਣੇ। ਉਹਨਾਂ ਲੋਕਾਂ ਦੀ ਵੀ ਗੱਲ ਹੈ ਜਿਨ੍ਹਾਂ ਨੇ ਗਦਾਰੀ ਕੀਤੀ। ਉਹਨਾਂ ਲੋਕਾਂ ਦੀ ਵੀ ਗੱਲ ਹੈ ਜਿਹੜੇ ਕੈਟਸ ਬਣੇ ਪਰ ਉਹਨਾਂ ਦੀਆਂ ਮਜਬੂਰੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਕਿ ਉਹ ਦਿਲੋਂ ਕੈਟ ਨਹੀਂ ਸੀ, ਪਰ ਫਿਰ ਵੀ ਉਹਨਾਂ ਨੂੰ ਸਿੱਖਾਂ ਦੇ ਖਿਲਾਫ ਕੰਮ ਕਰਨੇ ਪਏ। ਇਹ ਵੀ ਜ਼ਿਕਰ ਆਉਂਦਾ। ਇਹਦੇ ਵਿੱਚ 2-3 ਕੈਟਸ ਦੀ ਗੱਲ ਹੁੰਦੀ ਹੈ। ਇੱਕ ਕੈਟ ਜਿਹੜਾ ਲਾਸਟ ਚੈਪਟਰ ਦੇ ਵਿੱਚ, ਜਿਹੜੇ ਅਖੀਰਲੇ ਚੈਪਟਰ ਦੇ ਵਿੱਚ ਆਉਂਦਾ ਹੈ, ਇਹ ਉਹਦੇ ਵਿੱਚ ਤਿਹਾੜ ਜੇਲ੍ਹ ਦਾ ਕੈਟ, ਉਹਦੀ ਗੱਲ ਹੁੰਦੀ ਹੈ। ਉਹਦੇ ਵਿੱਚ ਮੇਰੇ ਪਿਤਾ ਜੀ ਦੀ ਵੀ ਗੱਲ ਹੁੰਦੀ ਹੈ। ਸੋ ਉਹਨਾਂ ਦੀ ਸਾਈਕੀ ਨੂੰ ਸਮਝਣਾ ਉਹ ਜ਼ਰੂਰੀ ਹੈਗਾ। And I'm also going to speak in English. I think there may be people in audience who may not understand Punjabi fully. So when I was reading this book, what I was thinking about our history, our resilience, and how we should move forward. And most importantly, the healing part. Because when you don't heal, if you look at the Jewish history, if you look at the Jewish Holocaust, it matters. The healing matters. They made so much monuments. They made museums. You go to Germany and you see those museums. There is physical something sitting there where you can take your child and show them that this is our history. Look at these names. These are the people who were put into the gas chambers. We need to make that history. We need to do that for our children, for ourselves. We owe that much to ourselves. We owe that to the next generation. But most importantly, we owe to those people who did not give up, who fought with full bravery, with faith in their heart and bravery in their eyes, and they left smiling. We owe to them that we take these steps. And I'm glad and I'm so happy when I heard that Mr. Diljit Singh Bittu have written this book. This is the start of that first step. And we need to make sure that we support this and we continue to have such dialogues, such books, such literatures, movies, as before the speaker before have said that everybody have a camera today. If you know somebody who have done something, who have suffered in the Sikh genocide, record them, ask them that I want to know, write about them. I'm not a professional writer. I don't have a PhD. I'm not a doctorate. But it is my passion and it is my duty to document whatever I can. ਜੇ ਮੈਨੂੰ 4 ਅੱਖਰ ਆਉਂਦੇ ਤੇ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਐਜ਼ ਅ ਸਿੱਖ ਕਿ ਮੈਂ ਉਹ 4 ਅੱਖਰ ਡਾਕੂਮੈਂਟ ਕਰਾਂ। ਔਰ ਭਾਈ ਦਲਜੀਤ ਸਿੰਘ ਹੁਣਾਂ ਦੀ ਇਹ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਬੜਾ ਬਹਾਦਰੀ ਦਾ ਕੰਮ ਕੀਤਾ ਹੈ। ਔਰ ਇਹੋ ਜਿਹੇ ਕਈ ਜਿਹੜੇ ਕਿਤਾਬਾਂ ਨੇ ਉਹ ਹੋਰ ਲਿਖ ਸਕਦੇ ਨੇ ਸਿੱਖ ਸਿਆਸਤ ਬਾਰੇ। ਹਾਊ ਡੂ ਵੀ ਡੂ ਸਿੱਖ ਪੋਲਿਟਿਕਸ, ਇਹ ਕਿਸੇ ਨੂੰ ਵੀ ਪੁੱਛ ਲਓ, ਵੱਡੇ ਤੋਂ ਵੱਡੇ ਲੀਡਰ ਨੂੰ, ਉਹਨੂੰ ਨਹੀਂ ਪਤਾ ਹੈਗਾ। ਸਿੱਖ ਸਿਆਸਤ ਕਿਵੇਂ ਕੀਤੀ ਜਾਵੇ? ਸਿਆਸਤ ਨੇ ਧਰਮ ਤੋਂ ਆਦੇਸ਼ ਲੈਣਾ ਹੈ। ਸਿਆਸਤ ਨੇ ਸਿੱਖ ਧਰਮ ਤੋਂ, ਅਕਾਲ ਤਖਤ ਸਾਹਿਬ ਤੋਂ ਡਾਇਰੈਕਸ਼ਨ ਲੈਣੀ ਹੈ, ਪਰ ਏਦਾਂ ਹੋ ਨਹੀਂ ਰਿਹਾ। ਸਾਡੇ ਸਿੱਖ ਇੰਸਟੀਟਿਊਸ਼ਨਸ ਤੇ ਕਬਜ਼ਾ ਹੈ। ਸਿਆਸਤ ਦੱਸ ਰਹੀ ਹੈ ਕਿ ਧਰਮ ਕਿਵੇਂ ਚੱਲੇਗਾ। ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਇਹ ਡਿਸਕਸ਼ਨਸ, ਇਹ ਡਾਇਲੌਗ ਇੱਕ ਦਿਨ ਚ ਰਿਜ਼ੋਲਵ ਨਹੀਂ ਹੋ ਸਕਦੇ। ਇਹ ਘੰਟਿਆਂ ਬੱਧੀ, ਸਾਲਾਂ ਬੱਧੀ ਦੀ ਗੱਲ ਹੈ। ਔਰ ਇਹਦੇ ਲਈ ਸਟਰਕਚਰ ਚਾਹੀਦਾ, ਸਾਨੂੰ ਯੂਨਿਟੀ ਚਾਹੀਦੀ ਹੈ।
ਔਰ ਇਹੀ ਗੱਲ ਮੇਰੇ ਪਿਤਾ ਜੀ ਕਿਹਾ ਕਰਦੇ ਸੀ ਜਦੋਂ ਮੈਂ ਕੈਨੇਡਾ ਆਇਆ 1989 ਦੇ ਵਿੱਚ, ਤੇ ਉਦੋਂ ਮੈਂ ਸ਼ਾਇਦ 15 ਸਾਲ ਦਾ ਸੀਗਾ, ਤੇ ਉਹ ਦਿੱਲੀ ਤੱਕ ਜਾਣਾ ਚਾਹੁੰਦੇ ਸੀ ਮੈਨੂੰ ਚੜਾਉਣ। ਮਾਤਾ ਜੀ ਨੇ ਮਨਾ ਕਰਤਾ। ਉਹ ਕਹਿੰਦੇ ਨਹੀਂ, ਕਿਉਂਕਿ ਉਸ ਟਾਈਮ ਕਰਫਿਊ ਲੱਗ ਜਾਂਦਾ ਸੀ, ਜਿਹੜਾ ਵੀ ਸਿੰਘ ਬੱਸ 'ਚ ਹੁੰਦਾ ਸੀ ਉਹਨੂੰ ਲਾ ਲੈਂਦੇ ਸੀਗੇ। ਸੋ ਲੁਧਿਆਣੇ ਉਹ ਉਤਰ ਗਏ। ਲੁਧਿਆਣੇ ਤੋਂ ਅੱਗੇ ਜਿਹੜਾ ਬੱਸ 'ਚ ਜਾਣਾ ਸੀਗਾ ਦਿੱਲੀ ਤੱਕ ਦਾ ਸਫ਼ਰ, ਉਹ ਮੈਂ ਤੇ ਮੇਰੇ ਮਾਤਾ ਜੀ ਸਨ। ਤੇ ਮੈਂ ਮਿਲ ਕੇ ਬੱਸ 'ਚ ਬੈਠ ਗਿਆ, ਤੇ ਮਾਤਾ ਜੀ ਨੇ ਕਿਹਾ ਕਿ ਨਹੀਂ, ਇੱਕ ਵਾਰੀ ਦੁਬਾਰਾ ਜਾ ਕੇ ਪਿਤਾ ਜੀ ਨੂੰ ਮਿਲ ਲਾ। ਸੋ ਉਹਨਾਂ ਨੇ ਮੇਰਾ ਮੱਥਾ ਚੁੰਮਿਆ ਔਰ ਮੈਨੂੰ ਇਹ ਗੱਲ ਆਖੀ ਕਿ ਬੇਟਾ, ਹੋ ਸਕਦਾ ਕਿ ਹੁਣ ਮੈਂ ਤੈਨੂੰ ਦੁਬਾਰਾ ਨਾ ਮਿਲਾਂ। ਮੈਨੂੰ ਵੀ ਅੰਦਰ ਖਾਤੇ ਪਤਾ ਸੀਗਾ ਕਿ ਹੋ ਸਕਦਾ ਕਿ ਹੁਣ ਨਾ ਮਿਲਾਂ। ਇੱਕ ਹੋਰ ਐਗਜ਼ਾਮਪਲ ਦਿੰਦਾ ਔਰ ਫਿਰ ਮੈਂ ਦੱਸਦਾ ਕਿ ਇਹ ਐਗਜ਼ਾਮਪਲ ਮੈਂ ਤੁਹਾਨੂੰ ਕਿਉਂ ਦੇ ਰਿਹਾ। ਮੋਤਾ ਸਿੰਘ ਨਗਰ ਮਾਰਕੀਟ ਜਲੰਧਰ 'ਚ ਮੈਂ ਤੁਰਿਆ ਜਾ ਰਿਹਾ ਸੀ ਪਿਤਾ ਜੀ ਦੇ ਨਾਲ, ਤੇ ਪਿਤਾ ਜੀ ਕਹਿੰਦੇ ਵੀ ਮੇਰੇ ਤੋਂ 2 ਕਦਮ ਪਿੱਛੇ ਤੁਰਿਆ ਕਰ ਜਾਂ ਅੱਗੇ ਤੁਰਿਆ ਕਰ। ਮੈਂ ਬੜਾ ਹੈਰਾਨ ਕਿ ਆਮ ਜਦੋਂ ਬੱਚਾ ਤੁਰਦਾ ਤੇ ਮਾਂ-ਬਾਪ ਨੂੰ ਹੁੰਦਾ ਕਿ ਮੈਂ ਹੱਥੇ ਦਾ ਫੜ ਕੇ ਰੱਖਾਂਗੇ ਤੇ ਕਿਤੇ ਚੱਲਣ ਦਾ ਕੋਈ ਸੱਟ ਭੇਟ ਨਾ ਲੱਗ ਜਾਏ। ਤੇ ਮੈਂ ਪੁੱਛਿਆ ਕਿਉਂ ਪਿਤਾ ਜੀ? ਉਹ ਕਹਿੰਦੇ ਕਿ ਜਦੋਂ ਗੋਲੀਆਂ ਆਈਆਂ ਤੇ ਤੇਰੇ ਵੀ ਲੱਗ ਸਕਦੀ ਹੈ। ਮੈਨੂੰ ਮੇਰਾ ਪਤਾ ਹੈ ਕਿ ਮੇਰੀ ਡੈਸਟੀਨੀ ਕੀ ਹੈ। ਸੋ ਇਹਦਾ ਦੱਸਣ ਦਾ ਮਤਲਬ ਇਹ ਹੈ ਕਿ ਜਿਹੜੇ ਉਸ ਟਾਈਮ ਹੋਰ ਵੀ ਸਿੰਘ ਸੀ, ਉਹਨਾਂ ਨੂੰ ਪਤਾ ਸੀਗਾ ਕਿ ਸਾਡੀ ਡੈਸਟੀਨੀ ਕੀ ਹੈ। ਉਹ ਆਪਣੇ ਘਰੋਂ ਫੈਸਲਾ ਕਰਕੇ ਨਿਕਲੇ ਸੀ। ਉਹਨਾਂ ਨੂੰ ਪਤਾ ਸੀ ਅਸੀਂ ਕਿੱਥੇ ਪਹੁੰਚਣਾ ਹੈ, ਅਸੀਂ ਕਿੱਥੇ ਜਾਣਾ ਹੈਗਾ। ਔਰ ਸਾਨੂੰ ਉਹ ਸਪਿਰਿਟ ਜਿਹੜੀ ਹੈ ਉਹ ਉੱਥੇ ਹੈ, ਪਰ ਕਈ ਵਾਰੀ ਸਪਿਰਿਟ ਮੱਧਮ ਪੈ ਜਾਂਦੀ ਹੈ। ਸਾਨੂੰ ਸਪਿਰਿਟ ਵਾਪਸ ਲਿਆਉਣੀ ਪੈਣੀ ਹੈ, ਸਾਨੂੰ ਕਲੈਰਿਟੀ ਆਪਣੇ ਮਾਈਂਡ 'ਚ ਲਿਆਉਣੀ ਪੈਣੀ ਹੈ। ਔਰ ਇਹ ਨਹੀਂ ਕਿ ਤੁਸੀਂ ਬੰਦੂਕ ਲੈ ਕੇ ਉੱਥੇ ਲੜਾਈ ਕਰਨ ਜਾ ਰਹੇ ਹੋ, ਮੈਂ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਕਿ ਜੋ ਵੀ ਤੁਸੀਂ ਕੰਮ ਕਰ ਰਹੇ ਹੋ, ਜੇ ਤੁਸੀਂ ਕਥਾ ਕਰਦੇ ਹੋ ਤੇ ਸਿੱਖੀ ਦੀ ਗੱਲ ਕਰੋ, ਉਸ ਸਪਿਰਿਟ ਦੀ ਗੱਲ ਕਰੋ, ਉਸ ਸਪਿਰਿਟ ਨੂੰ ਜਗਾਓ ਜਿਹੜਾ ਉਹ ਕਥਾ ਸੁਣ ਰਿਹਾ। ਜੇ ਤੁਸੀਂ ਲਿਖਦੇ ਹੋ ਤੇ ਉਸ ਸਪਿਰਿਟ ਦੀ ਗੱਲ ਕਰੋ ਆਪਣੀ ਕਿਤਾਬ ਦੇ ਵਿੱਚ। ਜਿਹੜਾ ਵੀ ਤੁਸੀਂ ਕੰਮ ਕਰਦੇ ਹੋ, ਜਿਹੜਾ ਵੀ ਚੀਜ਼ ਤੁਸੀਂ ਕਰਦੇ ਹੋ, ਉਹਦੇ ਵਿੱਚ ਤੁਹਾਡੀ ਉਹ ਆਜ਼ਾਦ ਫਿਜ਼ਾ ਦੀ ਜਿਹੜੀ ਸਪਿਰਿਟ ਹੈ ਉਹ ਦਿਖਣੀ ਚਾਹੀਦੀ ਹੈ। ਮੇਰੇ ਵਿੱਚ ਵੀ ਸ਼ਾਇਦ ਨਹੀਂ ਹੈਗੀ, ਮੈਂ ਵੀ ਕੋਸ਼ਿਸ਼ ਕਰਦਾ, ਜਿੰਨੀ ਕੋਸ਼ਿਸ਼ ਹੋ ਸਕੇ ਉਨੀ ਚੰਗੀ ਹੈ। ਔਰ ਲੀਡਰਸ਼ਿਪ ਦੀ ਗੱਲ, ਭਾਈ ਦਲਜੀਤ ਸਿੰਘ ਹੁਣਾਂ ਨੇ ਇਹ ਕਿਤਾਬ ਲਿਖ ਕੇ ਇੱਕ ਵਧੀਆ ਲੀਡਰਸ਼ਿਪ ਦਾ ਐਗਜ਼ਾਮਪਲ ਸਾਨੂੰ ਦਿੱਤਾ ਹੈ ਕਿ ਇਹੋ ਜਿਹੀਆਂ ਡਾਕੂਮੈਂਟੇਸ਼ਨਸ ਹੋਣੀਆਂ ਚਾਹੀਦੀਆਂ ਨੇ। ਬਹੁਤ ਸਾਰੇ ਹੋਰ ਸਿੰਘ ਵੀ ਹੋਣਗੇ ਜਿਨ੍ਹਾਂ ਨੂੰ ਬੜਾ ਕੁਝ ਪਤਾ ਹੋਏਗਾ, ਬੜੇ ਉਹਨਾਂ ਕੋਲ ਇਤਿਹਾਸ ਹੋਣਗੇ, ਉਹ ਡਾਕੂਮੈਂਟ ਹੋਣੇ ਚਾਹੀਦੇ ਨੇ। ਮੇਰੇ ਖਿਆਲ ਨਾਲ ਮੈਂ ਕਾਫੀ ਦੇਰ ਤੋਂ ਕਮਿਊਨਿਟੀ ਦੇ ਵਿੱਚ ਰੇਡੀਓ ਪ੍ਰੋਗਰਾਮਸ ਤੇ ਵੀ ਬੋਲਦਾ ਰਿਹਾ। ਅੱਜ ਦੀ ਆਵਾਜ਼ ਇੱਥੇ ਸੁਖਦੇਵ ਸਿੰਘ ਗਿੱਲ ਹੁਣੀ ਬੋਲ ਕੇ ਗਏ ਨੇ, ਉਹਨਾਂ ਦੇ ਨਾਲ ਮੇਰੀ ਸ਼ੁਰੂਆਤ ਹੋਈ ਸੀ ਕਿ ਉਹਨਾਂ ਨੇ ਕਹਿਣਾ ਵੀ ਤੂੰ ਕੈਨੇਡੀਅਨ ਨਿਊਜ਼ ਆ ਕੇ ਕਰਿਆ ਕਰ ਫਰਾਈਡੇ ਨੂੰ, ਤੇ ਮੈਂ ਫਰਾਈਡੇ ਨੂੰ ਆ ਕੇ ਕੈਨੇਡੀਅਨ ਨਿਊਜ਼ ਕਰਦਾ ਹੁੰਦਾ ਸੀ। ਤੇ ਉਸ ਤੋਂ ਬਾਅਦ ਜਦੋਂ ਵੀ ਮੈਂ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਸੀ ਮੈਂ ਲਿਖਦਾ ਰਿਹਾ ਅਖਬਾਰਾਂ 'ਚ ਕਿ ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ, ਜੇ ਗਲਤ ਹੋਵਾਂ ਤੇ ਮੈਨੂੰ ਕਰੈਕਟ ਕਰ ਦਿਓ, ਕਿ ਕਦੀ ਵੀ ਸਿੱਖ ਸੰਘਰਸ਼ ਤੋਂ ਬਾਅਦ 96, 97, 98 ਤੋਂ ਬਾਅਦ ਮੈਨੂੰ ਨਹੀਂ ਲੱਗਦਾ, ਜਾਂ ਮੈਨੂੰ ਨਹੀਂ ਪਤਾ ਕਿ ਸਿੱਖ ਕੌਮ ਕਿਤੇ ਇਕੱਠੀ ਬਹਿ ਕੇ ਉਸ ਸੰਘਰਸ਼ ਦਾ ਪੋਸਟਮਾਰਟਮ ਕੀਤਾ ਹੋਵੇ। ਅਸੀਂ ਕੋਈ ਵੀ ਪ੍ਰੋਜੈਕਟ ਕਰੀਦਾ, ਕੋਈ ਰਸੋਈ 'ਚ ਕੋਈ ਤੁਸੀਂ ਕੈਬਨਿਟ ਲਾਉਣੀ ਹੈ, ਫਰਸ਼ ਲਾਉਣਾ ਹੈ, ਕਿਤੇ ਗਲਤ ਹੋ ਜਾਏ ਤੇ ਫਿਰ ਅਸੀਂ 2 ਬੰਦਿਆਂ ਨਾਲ ਸਲਾਹ ਕਰਦੇ ਵੀ ਆ ਅਸੀਂ ਕੰਮ ਕਰ ਰਹੇ ਹਾਂ, ਸੂਤ ਨਹੀਂ ਆ ਰਿਹਾ, ਠੀਕ ਨਹੀਂ ਆ ਰਿਹਾ, ਤੇ ਸਲਾਹ ਦਿਓ ਕਿ ਅਸੀਂ ਗਲਤ ਕੀ ਕਰ ਰਹੇ ਹਾਂ ਇਹਦੇ ਵਿੱਚ। ਕਿ ਜਿਹੜਾ ਉਹ ਸੰਘਰਸ਼ ਹੋਇਆ ਉਹਦਾ ਪੋਸਟਮਾਰਟਮ ਨਹੀਂ ਹਜੇ ਤੱਕ ਹੋਇਆ। ਅਸੀਂ ਬਹੁਤ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦਾ ਕੋਈ ਪਤਾ ਨਹੀਂ ਉਹ ਕਿੱਥੇ ਨੇ। ਇਹ ਭਾਈ ਸਾਹਿਬ ਬੈਠੇ ਨੇ, ਸਾਡੇ ਮਾਨਯੋਗ ਭਾਈ ਸਾਹਿਬ ਨੇ, ਇਹ ਇੱਥੇ ਕੈਨੇਡਾ 'ਚ ਬੈਠੇ ਨੇ। ਮੈਂ ਇੱਕ ਪਰਿਵਾਰ ਦਾ ਬੱਚਾ, ਮੈਂ ਇੱਥੇ ਕੈਨੇਡਾ 'ਚ ਬੈਠਾ। ਸਾਡੇ ਕੋਲ ਜਿੰਨਾ ਹੋ ਸਕਿਆ ਅਸੀਂ ਆਪਣੇ ਪੈਰਾਂ ਤੇ ਖਲੋ ਗਏ ਆ ਜਾ ਕੇ। ਜਿੰਨੀ ਵੀ ਜੋ ਵੀ ਰੋਟੀ ਪਾਣੀ ਅਸੀਂ ਖਾ ਰਹੇ ਹਾਂ, ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਾਂ, ਅਸੀਂ ਪਾਲ ਸਕੇ। ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਨਸੀਬ ਨਹੀਂ ਹੋਇਆ, ਉਹਨਾਂ ਦੀ ਗੱਲ ਕਰਨੀ ਜ਼ਰੂਰੀ ਬਣਦੀ ਹੈ। ਮੈਂ ਇੱਕ ਲੇਖ ਲਿਖਿਆ ਸੀ ਸ਼ਾਇਦ ਅਰਲੀ 90s ਦੇ ਵਿੱਚ, ਸੁਖਮਿੰਦਰ ਸਿੰਘ ਹੰਸਰਾ ਉਹਨਾਂ ਨੇ ਉਹ ਛਾਪਿਆ ਸੀ ਆਪਣੀ ਅਖਬਾਰ ਦੇ ਵਿੱਚ। ਉਹਦਾ ਸਿਰਲੇਖ ਸੀ ਪੰਥ ਦੀ ਤਲਾਸ਼ ਵਿੱਚ, ਕਿ ਮੈਂ ਸ਼ਹੀਦ ਪਰਿਵਾਰ ਚੋਂ ਇੱਕ ਬੱਚਾ ਹਾਂ ਔਰ ਮੈਂ ਆਪਣੀ ਪੰਥ ਨੂੰ ਤਲਾਸ਼ ਰਿਹਾ ਕਿ ਉਹ ਕਿੱਥੇ ਹੈ। ਕਿਉਂਕਿ ਮੈਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਮਿਲਿਆ ਜਿਹੜੇ ਸ਼ਾਇਦ ਕਾਫਲੇ ਚੋਂ ਪਿੱਛੇ ਰਹਿ ਗਏ, ਔਰ ਸਾਡੀ ਇਹ ਡਿਊਟੀ ਬਣਦੀ ਹੈ
कि काफले चो कोई पिछे ना रहे। और भाई दलजीत सिंह इस किताब के जरिए सानू याद कराउंदे है कि ये वो लोग ने साडे काफले दे जिन्हां दे सानू नाम ही नहीं पता हैगा। सानू पता होना चाहिए सी, पर उन्हां दी तुसी कुर्बानी देखो उन्हां लोकां दी जिन्हां ने अपने नाम भी नहीं दसे। उहदे विच चैप्टर ने बहुत ਸਿੰਘਾਂ ने जिन्हां ने अपने नाम दसे ही नहीं और सेवा की और शहीद हो गए। कोई उन्होंने बापू जी कह दिंदा सी, कोई भाई साहब कह दिंदा सी, वो अपना नाम नहीं सी, ना ही नहीं दसिया और शहादत कर गए। और उन्हों दी शहादतां करके जिहड़ा संघर्ष इन्नी दूर उत्ते दिखिया। सो जिहड़ी मुक्कदी गल है वो ये है कि जिहड़ी साडी रिफ्लैक्शन करनी और विचार करना है जरूरी है। और एक किताब उसनूं शुरू कर रही है और मैं उम्मीद करदा कि भाई दलजीत सिंह हुणी होर भी किताबां लिखणगे। मैं अपने सोशल मीडिया ते जिहड़ा रिव्यू कीता उहदे विच भी ये गल कीती है कि जिहड़ी साडी उस टाइम संघर्ष ते जिहड़े डिसीजन साडी पोलीटिकल स्ट्रैटेजी उहदे बारे भी गल होवे, पर यह भी गल होवे कि साडी हुण अगे स्ट्रैटेजी और पोलीटिकल जिहड़ी सियासत है, सियासत किवें कीती जावे। और सब तो वड्डी एक लीडर दी ये गल हुंदी है कि वो अगे होर लीडर पैदा करता है। सो उहदे बारे डिस्कशन होनी चाहिए है कि सिखां दे विच लीडरशिप किवें क्रिएट की जाए, क्योंकि वो एक वैक्यूम है। सो मैं होर समा नहीं लेंदा और सारे अगे बेनती है कि इस किताब नूं पढ़िया जाए और इहदे बारे ओपीनियन बनाउण दे लई विचार कीते जाण, सांझ कीती जाए। और मैं गुरुद्वारा साहब और इस प्रोग्राम नूं जिन्हां ने सारा कोऑर्डिनेट किया उन्हां दा धन्नवाद करना चाहुंदा कि उन्हां ने ये हमला मारिया है। और ये किताब उस समय दे विच आई है जदों एक भावें रौला बहुत है सियासत दे विच और हर जहन दे विच रौला बहुत है, पर पते दी गल नहीं हो रही किते। सो ये किताब उस रौले दे विच एक पूरा राग, एक बड़ा सुरीला म्यूजिक बन के साडे सामने आई है। सो इनू पढ़ियो जरूर। वाहिगुरू जी का खालसा, वाहिगुरू जी की फतेह।